ਦਾ ਹੰਗਰੀ ਕਾਰਟ ਇਸ ਦਾ ਨਾਮ ਹੈ। ਹੜ੍ਹ ਪੀੜਤਾਂ ਲਈ ਜਿਹੜੇ ਵੀਰ ਸੇਵਾ ਲੈ ਕੇ ਆਉਂਦੇ ਨੇ ਉਹਨਾਂ ਵੀਰਾਂ ਲਈ 50% ਆਫ। ਸਾਡੇ ਵੀ ਪਾਣੀ ਆਇਆ, ਸਾਡੇ 5-6 ਕਿੱਲੇ ਜ਼ਮੀਨ ਆ, ਸਾਰੀ ਤਬਾਹ ਵਾ। ਅੱਛਾ, ਤੁਹਾਡੀ ਆਪਣੀ ਫਸਲ ਵੀ ਤਬਾਹ ਆ, ਤੁਸੀਂ ਫੇਰ ਵੀ ਸੇਵਾ ਕਰ ਰਹੇ ਹੋ? ਹਾਂਜੀ, ਇਹ ਵੀਰ ਅਮਰੀਕਾ ਤੋਂ ਰਿਪੋਰਟ ਹੋਇਆ। ਅੱਛਾ, ਹਾਂਜੀ, ਰਿਪੋਰਟ ਹੋ ਕੇ ਆਏ ਹੋ? ਹਾਂ, ਜਾਣਾ ਸੀਗਾ 2 ਨੰਬਰ ਦੇ ਰਾਹੀਂ ਤੇ ਉਹ ਕੁਝ ਕਾਰਨ ਕਰਕੇ ਰਿਪੋਰਟ ਹੋ ਗਿਆ। ਕੰਮ ਚਾਹੇ ਸਾਡਾ ਛੋਟਾ ਆ, ਪਰ ਅਸੀਂ ਸਾਡੇ ਹੌਸਲੇ ਜਿਹੜੇ ਉਹ ਬੁਲੰਦ ਆ। ਅਸੀਂ ਚਾਹੁੰਦੇ ਆ ਕਿ ਚਲੋ ਜਿਹੜੇ ਸੇਵਾ ਕਰ ਰਹੇ ਆ ਅਸੀਂ ਉਹਨਾਂ ਦੀ ਸੇਵਾ ਕਰੀਏ। ਅਸੀਂ ਇਸ ਲਈ 50% ਆਫ ਕਰਕੇ ਰੱਖਿਆ ਹੋਇਆ। ਜ਼ਮੀਨਾਂ ਤਬਾਹ ਵਾ, ਘਰ ਤੋਂ ਬਾਹਰ ਹੀ ਆਪਾਂ। ਅੱਛਾ, ਹਾਂ, ਘਰੋਂ ਬਾਹਰ ਰਹਿਣ ਦੇ, ਸਾਨੂੰ ਹਫ਼ਤਾ ਹੋ ਗਿਆ। ਜੇਕਰ ਹਿਮਾਚਲ 'ਚ ਕੋਈ ਆਫਤ ਆਉਂਦੀ ਹੈ ਉੱਥੇ 50 ਰੁਪਏ ਵਾਲੀ ਚੀਜ਼ 500 ਦੀ ਹੋ ਜਾਂਦੀ ਹੈ। ਤੁਸੀਂ ਹੜ੍ਹ 'ਚ ਹੜਦਿਆਂ ਹੋਇਆਂ ਵੀ ਅੱਧਾ ਰੇਟ ਕਰਤਾ, ਇਹ ਕਿਉਂ? ਇਦਾਂ ਹੀ ਆ ਫਿਰ, ਹੌਸਲੇ ਉਹੀ ਤੁਹਾਨੂੰ ਕਿਹਾ, ਪੰਜਾਬੀ ਨਾਲ ਪੰਜਾਬੀ ਖੜਦੇ, ਹੋਰ ਕੋਈ ਖੜਦਾ ਨਹੀਂ ਆ ਕੇ। ਸਿੱਖ ਪਰਿਵਾਰ ਤੋਂ ਬਿਲੋਂਗ ਕਰਦੇ ਆ ਜੀ ਅਸੀਂ। ਜਿਹੜਾ ਵੀ ਵੀਰ ਇੱਥੇ ਆਉਂਦਾ ਅਸੀਂ ਫ੍ਰੀ ਸਿਖਾਉਣ ਦੇ ਕੰਮ ਉਹਨਾਂ ਨੂੰ। ਅਸੀਂ 2 ਮੁੰਡੇ ਟ੍ਰੇਨ ਕਰ ਚੁੱਕੇ ਹਾਂ। ਅੱਛਾ, ਚਲੋ, ਜਿਹੜਾ ਮਰਜ਼ੀ ਵੀਰ ਆਵੇ ਅਸੀਂ ਫ੍ਰੀ ਸਿਖਾਵਾਂਗੇ। ਤੁਸੀਂ ਫਿਰ ਕਦੋਂ ਤੱਕ ਜਾਰੀ ਰੱਖੋਗੇ ਸੇਵਾ? ਅਸੀਂ ਮੁੱਢ ਤੱਕ ਹੀ ਬਸ, ਜਦੋਂ ਤੱਕ ਜਿੰਨਾ ਤੱਕ ਸੇਵਾ ਕੋਈ ਆਉਂਦਾ ਰਹੂਗਾ ਬਾ ਉਹਨਾਂ ਟਾਈਮ, ਭਾਵੇਂ 5 ਮਹੀਨੇ ਲੱਗ ਜਾਣ, ਭਾਵੇਂ ਸਾਲ ਲੱਗ ਜੇ, ਕੋਈ ਚੱਕਰ ਹੀ ਨਹੀਂ, ਪਰਵਾਹ ਹੀ ਕੋਈ ਨਹੀਂ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਇਸ ਸਮੇਂ ਤੁਸੀਂ ਵੇਖ ਰਹੇ ਹੋ। ਜਿੱਥੇ ਸਾਰਾ ਪੰਜਾਬ ਹੜ੍ਹਾਂ ਦੀ ਮਾਰ ਹੇਠ ਹੈ, ਉੱਥੇ ਹੀ ਸੇਵਾ ਕਰਨ ਵਾਲਿਆਂ ਦੀ, ਮਦਦ ਕਰਨ ਵਾਲਿਆਂ ਦੀ ਵੀ ਕੋਈ ਕਮੀ ਨਹੀਂ ਹੈ। ਪੰਜਾਬ ਦੇ ਨਾਲ ਪੰਜਾਬ ਹੀ ਖੜਦਾ, ਇਹ ਤੁਸੀਂ ਆਮ ਕਹਿੰਦਿਆਂ ਬੋਲਦਿਆਂ ਸੁਣਦੇ ਹੋਵੋਗੇ। ਉਸੇ ਦੀ ਤਸਵੀਰ ਤੁਹਾਨੂੰ ਵਿਖਾਉਣ ਲੱਗੇ ਹਾਂ। ਇੱਕ ਇਹ ਫੂਡ ਕਾਰਟ ਹੈ, ਇਸ ਦੇ ਉੱਪਰ ਦਾ ਹੰਗਰੀ ਕਾਰਟ ਇਸ ਦਾ ਨਾਮ ਹੈ। ਹੜ੍ਹ ਪੀੜਤਾਂ ਲਈ ਜਿਹੜੇ ਵੀਰ ਸੇਵਾ ਲੈ ਕੇ ਆਉਂਦੇ ਨੇ ਉਹਨਾਂ ਵੀਰਾਂ ਲਈ 50% ਆਫ। ਥੋੜੇ ਤੋਂ ਥੋੜਾ, ਬਹੁਤੇ ਤੋਂ ਬਹੁਤਾ, ਜਿੰਨਾ ਕੋਈ ਸੇਵਾ ਕਰ ਸਕਦਾ ਆਪਣੇ ਪੱਧਰ ਤੇ ਆਪਣੇ ਤਰੀਕੇ ਦੀ ਸੇਵਾ ਕਰ ਰਿਹਾ ਹੈ। ਮੇਰੇ ਨਾਲ ਦੋਵੇਂ ਬਾਈ ਮੌਜੂਦ ਨੇ ਜਿਹੜੇ ਇਸ ਕਾਰਟ ਨੂੰ ਰਨ ਕਰਦੇ ਨੇ। ਇਹਨਾਂ ਦੇ ਕੋਲੋਂ ਆਪਾਂ ਸਾਰੀ ਗੱਲਬਾਤ ਜਾਣਦੇ ਹਾਂ। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਣਾ ਨਾਮ ਦੱਸਿਓ ਜੀ। ਮੇਰਾ ਨਾਮ ਰਵਿੰਦਰਜੀਤ ਸਿੰਘ। ਆਪਾਂ ਕਿਹੜੀ ਜਗ੍ਹਾ ਤੇ ਖੜੇ ਆ ਇਹ ਦੱਸੋ? ਇਹ ਪੁਰਾਣਾ ਮਖੂ ਹੈ ਜੀ, ਜਲੰਧਰ ਰੋਡ, ਡਿਸਟ੍ਰਿਕਟ ਫਿਰੋਜ਼ਪੁਰ, ਤਹਿਸੀਲ ਜੀਰਾ। ਠੀਕ ਹੈ ਜੀ। ਇਹ ਤੁਸੀਂ ਆ ਜਿਹੜਾ ਉਪਰਾਲਾ ਕੀਤਾ ਹੈ ਹੜ੍ਹ ਪੀੜਤਾਂ ਲਈ ਸੇਵਾ ਲੈ ਕੇ ਜਿਹੜੇ ਜਾ ਰਹੇ ਨੌਜਵਾਨ ਨੇ ਤੇ ਉਹਨਾਂ ਦੇ ਲਈ ਤੁਸੀਂ ਇਹ ਸੇਵਾ ਲਾਈ ਹੈ, ਇਹ ਕਿਵੇਂ ਆਇਆ ਖਿਆਲ ਦੇ ਵਿੱਚ? ਜਿੱਦਾਂ ਮੈਂ ਕਿਹਾ ਵੀ ਵੱਡੇ ਵੱਡੇ ਬਿਜ਼ਨਸਮੈਨ ਸੇਵਾ ਕਰਨ ਆ ਰਹੇ ਨੇ, ਕਲਾਕਾਰ ਆਪਣੇ ਕਮਾਈਆਂ ਦੇ ਵਿੱਚੋਂ ਬਹੁਤ ਦਾਨ ਕਰ ਰਹੇ ਨੇ, ਤੇ ਤੁਹਾਡੇ ਮਨ 'ਚ ਕਿੱਦਾਂ ਆਇਆ ਵੀ ਅਸੀਂ ਇੰਨੀ ਕੁ ਸੇਵਾ ਪਾਈਏ ਆਪਣਿਆਂ ਨੂੰ? ਬਾਹ ਇਦਾਂ ਹੀ ਜੀ, ਅਸੀਂ ਕਿਹਾ ਵੀ NRI ਵੀਰ ਹੋਰ ਸੰਸਥਾਵਾਂ ਸੇਵਾ ਕਰਦੀਆਂ, ਮੈਂ ਕਿਹਾ ਵੀ ਜਿੰਨੇ ਜੋਗੇ ਆਪਾਂ ਵੀ ਉਹਨਾਂ ਕਰੀਏ। ਪਹਿਲਾਂ ਅਸੀਂ 100% ਕਰਨ ਲੱਗੇ ਹਾਂ, ਫਿਰ ਉਸ ਤੋਂ ਬਾਅਦ ਸਾਡੇ ਵੀ ਪਾਣੀ ਆਇਆ, ਸਾਡੇ 5-6 ਕਿੱਲੇ ਜ਼ਮੀਨ ਆ, ਸਾਰੀ ਤਬਾਹ ਵਾ। ਅੱਛਾ, ਤੁਹਾਡੀ ਆਪਣੀ ਫਸਲ ਵੀ ਤਬਾਹ ਆ, ਤੁਸੀਂ ਫੇਰ ਵੀ ਸੇਵਾ ਕਰ ਰਹੇ ਹੋ? ਹਾਂਜੀ, ਤੇ ਉਸ ਤੋਂ ਬਾਅਦ ਚੋਂ ਅਸੀਂ ਸਲਾਹ ਕੀਤੀ ਵੀ ਜੇ ਵੀ ਪਾਣੀ ਵੀ ਆਇਆ ਵਾ ਤੇ ਬੈਕਅਪ ਵੀ ਚਾਹੀਦਾ, ਪੈਸੇ ਚਾਹੀਦੇ, ਕਿਉਂਕਿ ਸੇਵਾ ਕਰਨੀ ਆਪਾਂ। ਤੇ ਅਸੀਂ ਕਿਹਾ ਵੀ ਨਹੀਂ ਇੰਨੇ ਜੋਗੇ ਤੇ ਚਲੋ ਹੈ ਨਹੀਂ, ਫਿਰ ਹਫ਼ਤਾ 2 ਹਫ਼ਤੇ ਚਲਾ ਲਾਂਗੇ, ਜ਼ਿਆਦਾ ਨਹੀਂ ਚਲਾ ਸਕਦੇ। ਤੇ ਉਸ ਤੋਂ ਬਾਅਦ ਫਿਰ ਅਸੀਂ ਸਲਾਹ ਕੀਤੀ, ਫਿਰ ਅਸੀਂ 50% ਆਫ ਕਰਤਾ। ਇਹਦੇ ਵਿੱਚ ਹੁਣ ਸਾਡਾ ਮੰਨ ਕੇ ਚਲੋ ਵੀ ਬਚਤ ਤੁਹਾਨੂੰ ਕੋਈ ਨਹੀਂ ਆ, ਵੀ ਖਰਚਾ ਘੁੰਮੀ ਜਾਊ, ਭਾਵੇਂ ਅਸੀਂ 2 ਮਹੀਨੇ ਚਲਾ ਲਈਏ। ਸਾਡਾ ਇਹ ਕੰਮ ਆਇਆ ਹੁਣ। ਅੱਛਾ, ਇਹ ਜਦੋਂ ਮਨ 'ਚ ਖਿਆਲ ਆਇਆ, ਜਿੱਦਾਂ ਅਸੀਂ ਦੇਖਦੇ ਹਾਂ ਕਿ ਸੋਸ਼ਲ ਮੀਡੀਆ ਤੇ ਪੋਸਟਾਂ ਪੈ ਰਹੀਆਂ ਜੀ, ਫਲਾਨਾ ਸਿੰਗਰ ਇਹ ਲੈ ਕੇ ਪਹੁੰਚ ਗਿਆ, ਫਲਾਨੇ ਇੰਡਸਟਰੀਲਿਸਟ ਨੇ ਪੰਜਾਬ ਦੇ ਨੇ ਕਿਸ਼ਤੀਆਂ ਬਣਾ ਕੇ ਦੇਤੀਆਂ, ਕੋਈ ਕੁਝ ਕਰੀ ਜਾਂਦਾ, ਕੋਈ ਕੁਝ ਕਰੀ ਜਾਂਦਾ। ਤੇ ਤੁਸੀਂ ਫਿਰ ਇਹ ਜਦੋਂ ਸੋਚਿਆ ਤੇ ਫਿਰ ਕੀ ਆਇਆ ਮਨ ਦੇ ਵਿੱਚ ਵੀ ਕਿਉਂ ਕਰਨਾ ਚਾਹੀਦਾ? ਕਿਉਂ? ਲੋਕਾਂ ਵਾਸਤੇ ਬਸ, ਪੰਜਾਬੀ ਦੇ ਨਾਲ ਪੰਜਾਬੀ ਖੜਦੇ, ਹੋਰ ਤਾਂ ਕੋਈ ਖੜਦਾ ਨਹੀਂ, ਤੁਹਾਨੂੰ ਪਤਾ ਹੀ ਆ, ਹਨਾ। ਜਿਗਰੇ ਹੌਸਲੇ ਬੁਲੰਦ ਆ। ਤਾਂ ਤੁਸੀਂ ਆਪਣਾ ਨਾਮ ਦੱਸੋ। ਹਾਂਜੀ, ਮੇਰਾ ਨਾਮ ਸੁਖਮਨਪ੍ਰੀਤ ਸਿੰਘ ਹੈ ਜੀ। ਸੁਖਮਨਪ੍ਰੀਤ, ਤੁਸੀਂ ਵੀ ਨਾਲ ਹੀ ਹੁੰਦੇ ਹੋ? ਹਾਂਜੀ, ਦੋਵੇਂ ਪਾਰਟਨਰ, ਬ੍ਰਦਰ ਆ ਇਹ, ਮਤਲਬ ਹਾਂਜੀ ਫਰੈਂਡਸ ਆ, ਸਕੂਲ ਟਾਈਮ ਤੋਂ ਇਕੱਠੇ ਪੜ੍ਹੇ ਆ। ਅੱਛਾ, ਬਾਹਰ ਦਾ ਟਰਾਈ ਕੀਤਾ, ਫਿਰ ਸੋਚਿਆ ਕਿ ਇੱਥੇ ਕੁਝ ਕਰ ਲੈਂਦੇ ਆ, ਬਾਹਰ ਦਾ ਨਹੀਂ ਬਣਿਆ, ਤੇ ਸੋ ਫਿਰ ਦੋਵਾਂ ਨੇ ਰਲ ਕੇ ਅਸੀਂ ਇੱਥੇ ਕੰਮ ਸ਼ੁਰੂ ਕੀਤਾ ਆ। ਇਹ ਵੀਰ ਅਮਰੀਕਾ ਤੋਂ ਰਿਪੋਰਟ ਹੋਇਆ। ਅੱਛਾ, ਹਾਂਜੀ, ਰਿਪੋਰਟ ਹੋ ਕੇ ਆਏ ਹੋ? ਹਾਂ, ਜਾਣਾ ਸੀਗਾ 2 ਨੰਬਰ ਦੇ ਰਾਹੀਂ ਤੇ ਉਹ ਕੁਝ ਕਾਰਨ ਕਰਕੇ ਰਿਪੋਰਟ ਹੋ ਗਿਆ। ਕੰਮ ਚਾਹੇ ਸਾਡਾ ਛੋਟਾ ਆ, ਪਰ ਅਸੀਂ ਸਾਡੇ ਹੌਸਲੇ ਜਿਹੜੇ ਉਹ ਬੁਲੰਦ ਆ। ਅਸੀਂ ਚਾਹੁੰਦੇ ਆ ਕਿ ਚਲੋ ਜਿਹੜੇ ਸੇਵਾ ਕਰ ਰਹੇ ਆ ਅਸੀਂ ਉਹਨਾਂ ਦੀ ਸੇਵਾ ਕਰੀਏ। ਅਸੀਂ ਇਸ ਲਈ 50% ਆਫ ਕਰਕੇ ਰੱਖਿਆ ਹੋਇਆ ਕਿ ਕੋਈ ਚਲੋ ਇਹਨਾਂ ਨਹੀਂ ਆ ਕਿ ਸਾਨੂੰ 50% ਬਚਤ ਨਹੀਂ ਆ, ਬਚਤ ਕੁਝ ਮਤਲਬ 70-75% ਜਾ ਕੇ ਉਦੋਂ ਬਾਅਦ ਜਾ ਕੇ ਬਚਤ ਆਉਂਦੀ ਹੈ, ਜਿਹੜੀ 30-35% ਹੁੰਦੀ ਆ। ਅਸੀਂ ਸਿਰਫ ਇਹ ਹੜ੍ਹ ਪੀੜਤਾਂ ਜਿਹੜੇ ਲੋਕੀ ਸੇਵਾ ਲੈ ਕੇ ਆਉਂਦੇ ਆ ਉਹਨਾਂ ਕਰਕੇ ਲਾਇਆ ਵਾ ਕਿ ਉਹ ਜਿਹੜੇ ਆਉਣਗੇ ਉਹਨਾਂ ਨੂੰ ਅਸੀਂ 50% ਦੇਵਾਂਗੇ। ਬਾਕੀ ਸਾਡੇ ਜਿਹੜੇ ਲੋਕਲ ਗਾਹਕ ਆ ਉਹਨਾਂ ਤੋਂ ਤਾਂ ਤੁਹਾਨੂੰ ਪਤਾ ਹੀ ਆ 100% ਆ। ਉਹਦੇ ਕਰਕੇ 100% ਇਸ ਲਈ ਆ ਕਿਉਂਕਿ ਸਾਡਾ ਜਿਹੜਾ ਖਰਚਾ ਹੈ ਨਾ,
ਜਿਹੜਾ ਉਹ ਸਰਕਲ ਘੁੰਮੀ ਜਾ ਘੁੰਮ ਜੂਗਾ ਸਰ ਕਿਉਂਕਿ ਹੁਣ ਬਚਤ ਚਲੋ ਬੈਕਅਪ ਨਹੀਂ ਕੋਈ ਹੈਗਾ, ਜ਼ਮੀਨਾਂ ਤਬਾਹ ਵਾ, ਘਰ ਤੋਂ ਬਾਹਰ ਹੀ ਆਪਾਂ। ਅੱਛਾ ਹਾਂ, ਘਰੋਂ ਬਾਹਰ ਰਹਿਣ ਦੇ, ਸਾਨੂੰ ਹਫ਼ਤਾ ਹੋ ਗਿਆ ਅੱਛਾ, ਘਰ ਤੋਂ ਬਾਹਰ ਹੀ ਰਹਿਣ ਘਰ ਡਏ ਤੋਂ ਹੋ। ਬਾਹਰ ਰਹਿਣ ਦੇ। ਤੁਹਾਡੀ ਵੀ ਫਸਲ ਤਬਾਹ ਹੋਈ ਹੈ ਆਪਣੀ? ਮੈਂ ਸੇਫ ਹਾਂ ਥੋੜਾ ਜਿਹਾ, ਤੁਸੀਂ ਹਾਂਜੀ safe ਹੋ। ਮੈਂ ਸਾਈਡ ਤੇ ਫਿਰ ਆਇਆ ਤੁਸੀਂ ਰਾਜੀ ਹੋ ਗਏ ਕਿਉਂਕਿ ਇਹਨਾਂ ਦਾ ਤਾਂ ਚਲੋ ਤਬਾਹ ਹੋਇਆ ਹੈ, ਆਪਸ ਦੇ ਵਿੱਚ ਸਲਾਹ ਜਦੋਂ ਬਣੀ ਫਿਰ ਰਾਜੀਨਾਮਾ ਕਿੱਦਾਂ ਹੋਇਆ ਵੀ ਆਪਾਂ ਕਰ ਲੈਨੇ ਆ ਸੇਵਾ? ਐ ਤਾਂ ਨਹੀਂ ਸੀ ਵੀ ਭਾਈ ਸਾਰਾ ਕੁਝ ਹਟ ਗਿਆ ਹੁਣ ਤਾਂ ਰੇਟ ਚੱਕਣੇ ਚਾਹੀਦੇ ਨੇ। ਆਪਾਂ ਹੋਰ ਸਟੇਟਾਂ 'ਚ ਜਾਈਏ, ਪੰਜਾਬ ਤੋਂ ਬਾਹਰ ਹਿਮਾਚਲ, ਜੇਕਰ ਹਿਮਾਚਲ 'ਚ ਕੋਈ ਆਫਤ ਆਉਂਦੀ ਹੈ ਉੱਥੇ 50 ਰੁਪਏ ਵਾਲੀ ਚੀਜ਼ 500 ਦੀ ਹੋ ਜਾਂਦੀ ਹੈ। ਤੁਸੀਂ ਹੜ 'ਚ ਹੜਦਿਆਂ ਹੋਇਆਂ ਵੀ ਅੱਧਾ ਰੇਟ ਕਰਤਾ, ਇਹ ਕਿਉਂ? ਇਦਾਂ ਹੀ ਆ ਫਿਰ, ਹੌਸਲੇ ਉਹੀ ਤੁਹਾਨੂੰ ਕਿਹਾ, ਪੰਜਾਬੀ ਨਾਲ ਪੰਜਾਬੀ ਖੜਦੇ, ਹੋਰ ਕੋਈ ਖੜਦਾ ਨਹੀਂ ਆ ਕੇ। ਕਿਉਂਕਿ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੇ ਆ ਜੀ ਅਸੀਂ। ਸਿੱਖ ਪਰਿਵਾਰ, ਹਾਂ, ਆਪਾਂ ਨੂੰ ਪਤਾ ਹੀ ਆ, ਤੁਹਾਨੂੰ ਵੀ ਪਤਾ ਹੀ ਆ ਕਿ ਸਾਰਿਆਂ ਨੂੰ ਸ਼ੁਰੂ ਤੋਂ ਇਹੀ ਚੀਜ਼ ਆਪਾਂ ਵੇਖਦੇ ਆ ਆਪਣੇ ਪੰਜਾਬ 'ਚ ਜਿਹੜੇ ਦੇ ਹਾਲਾਤ ਆ, ਪੰਜਾਬੀ ਨਾਲ ਪੰਜਾਬੀ ਹੀ ਖੜਦਾ ਆਣ ਕੇ। ਕੋਈ ਬਾਹਰਲੀ ਸਟੇਟ ਤੇ ਚਲੋ ਆ ਜਾਂਦੇ ਆ, ਕੋਈ ਕਿਸਾਨ ਆਉਂਦੇ ਆ, ਕੋਈ ਹੋਰ ਨਹੀਂ, ਕੋਈ ਮੰਤਰੀ, ਕੋਈ ਸੰਤਰੀ, ਕੁਝ ਨਹੀਂ ਆ ਰਿਹਾ। ਤੇ ਮੰਤਰੀ ਤੁਹਾਨੂੰ ਪਤਾ ਹੀ ਇੱਧਰਲੇ ਵੀ ਕਿਹੋ ਜਿਹੇ ਆ, ਤੇ ਉਸ ਕਰਕੇ ਅਸੀਂ ਆਹ ਚੀਜ਼ ਸੋਚੀ ਹੋਈ ਆ ਜੀ। ਠੀਕ ਹੈ। ਹਾਂਜੀ। ਅੱਛਾ ਇਹ ਦੱਸੋ ਫਿਰ ਇੱਥੇ ਤੁਸੀਂ ਕਦੋਂ ਵਿਚਾਰ ਬਣਾਇਆ ਸੀ ਕੰਮ ਕਰਨ ਦਾ, ਪੰਜਾਬ 'ਚ ਹੀ ਰਹਿ ਕੇ, ਤੇ ਕਿੰਨੇ ਸਮੇਂ ਤੋਂ ਇਹਨੂੰ ਚਲਾ ਰਹੇ ਹੋ? ਸਾਨੂੰ 5 ਮਹੀਨੇ ਹੋਏ ਹਾਲੇ। ਅੱਛਾ 5 ਮਹੀਨੇ ਹੀ ਹੋਏ ਹਾਲੇ? 5 ਮਹੀਨੇ ਹੋਏ ਕੰਮ ਸ਼ੁਰੂ ਕੀਤੇ ਨੂੰ। ਤੇ ਕਿੱਦਾਂ ਪੈਰ ਲੱਗੇ ਨੇ ਕੁਝ? ਸਹੀ ਹੈ, ਸਪੋਰਟ ਮਿਲਣ ਡਈ ਆ, ਪਰ ਜਿੰਨੀ ਮਿਲਣੀ ਚਾਹੀਦੀ ਓਨੀ ਨਹੀਂ, ਪਰ ਤਾਂ ਵੀ ਸਰਕਲ ਸਾਡਾ ਚੱਲੀ ਜਾਂਦਾ। ਅੱਛਾ, ਤੇ ਤੁਸੀਂ ਕੁਝ ਦੱਸੋ ਇਹਦੇ ਬਾਰੇ, ਸ਼ੁਰੂ ਕਰਨ ਬਾਰੇ, ਹੁਣ ਤੱਕ ਦੇ ਸਫ਼ਰ ਬਾਰੇ। ਸਫ਼ਰ ਇਦਾਂ ਆ ਕਿ ਚਲੋ ਤੁਹਾਨੂੰ ਦੱਸਿਆ ਜਿੱਦਾਂ ਬਾਹਰ ਦਾ ਟਰਾਈ ਕੀਤਾ ਆ, ਕੋਈ 2-3 ਸਾਲ ਖਰਾਬ ਕੀਤੇ, ਨਾਲੇ +2 ਤੋਂ ਬਾਅਦ 2-3 ਸਾਲ ਖਰਾਬ ਕਰਕੇ, ਨਾਲੇ ਪੈਸੇ ਬਹੁਤ ਖਰਾਬ, ਸਾਰਾ ਪੈਸਾ ਵੀ ਖਰਾਬ, ਪੈਸੇ ਬਿਲਕੁਲ ਖਰਾਬ ਕੀਤੇ ਆ ਜੀ। ਉਸ ਤੋਂ ਬਾਅਦ ਚਲੋ ਤੁਹਾਨੂੰ ਪਤਾ ਜੇ ਨਹੀਂ ਬਣਦਾ ਫਿਰ ਇੱਧਰ ਤੋਂ ਕੁਝ ਟਰਾਈ ਕਰਨਾ ਸੀਗਾ। ਆ ਵੀਰ ਦਾ ਸਲਾਹ ਸੀ ਕਿ ਅਸੀਂ ਦੋਵਾਂ ਨੇ ਰਲ ਕੇ ਫਿਰ ਇਹ ਕੰਮ ਨੂੰ ਸ਼ੁਰੂ ਕੀਤਾ ਆ। ਚਲੋ 4.5 ਮਹੀਨੇ ਹੋ ਗਏ ਸਾਨੂੰ ਕੰਮ ਸ਼ੁਰੂ ਕੀਤੇ ਹੋਇਆ ਨੂੰ, ਵਧੀਆ ਚੱਲੀ ਜਾਂਦਾ ਆ ਵਧੀਆ ਆਪਦਾ। ਚਲੋ ਠੀਕ ਆ, ਹੌਲੀ ਹੌਲੀ ਪੈਰ ਜਿਹੜੇ ਉਹ ਕਹਿੰਦੇ ਆ ਪੱਕੇ ਹੋ ਰਹੇ ਆ। ਅੱਛਾ ਹਾਂਜੀ। ਅੱਛਾ, ਇੱਕ ਪਾਸੇ ਤਾਂ ਅਮਰੀਕਾ ਦਾ ਸੋਚਿਆ ਸੀ ਵੀ ਅਮਰੀਕਾ ਦੀ ਧਰਤੀ ਤੇ ਜਾਵਾਂਗੇ, ਡਾਲਰ ਕੁੱਟਾਂਗੇ। ਚਲੋ ਹੈਗੇ ਤਾਂ ਇੰਨੇ ਸੌਖੇ ਨਹੀਂ, ਬਹੁਤ ਮਿਹਨਤ ਕਰਨੀ ਪੈਂਦੀ ਹੈ ਉੱਥੇ ਵੀ, ਪਰ ਇੱਥੇ ਹੁਣ ਰੋਡ ਤੇ ਖੜ ਕੇ ਜਦੋਂ ਮਿਹਨਤ ਕਰਦੇ ਹੋ ਕੀ ਆਉਂਦਾ ਮਨ 'ਚ? ਨਹੀਂ, ਬਹੁਤ ਵਧੀਆ ਜੀ, ਬਹੁਤ ਵਧੀਆ, ਕਿਉਂਕਿ ਪਹਿਲਾਂ ਕੁਝ ਟਰਾਈ ਨਹੀਂ ਕੀਤਾ ਸੀ। ਹਾਂ ਇਹ ਜਿਹੜਾ ਆਪਣੇ ਇੱਧਰ ਰਹਿ ਕੇ ਕੰਮ ਕਰਨਾ ਹੈ ਜੀ, ਬਹੁਤ ਵਧੀਆ ਆ। ਇੰਨਾ ਆ ਕਿ ਚਲੋ ਸਵੇਰੇ 12-12:30 ਆ ਜੀਦਾ ਆ, ਸ਼ਾਮ ਨੂੰ ਆਪਦਾ 7:30-8 ਵਜੇ ਘਰੇ ਜਾ ਕੇ ਘਰਦਿਆਂ ਦੇ ਨਾਲ ਰੋਟੀ ਖਾਈਦੀ ਆ। ਸਭ ਤੋਂ ਮੇਨ ਗੱਲ ਇਹ ਹੁੰਦੀ ਆ। ਹਾਂ, ਬਾਹਰ ਜਾ ਕੇ ਵੀ ਤੁਹਾਨੂੰ ਪਤਾ ਆ ਕਿੰਨਾ ਆਪਾਂ ਔਖੇ ਹੁੰਨੇ ਆ, ਰੋਟੀ ਦਾ ਖੁਦ ਪ੍ਰਬੰਧ ਕਰਨਾ ਪੈਂਦਾ ਆ। ਅਸੀਂ 3-4 ਮਹੀਨੇ ਚਲੋ ਰਹੇ ਆ ਉੱਥੇ, ਸਾਨੂੰ ਪਤਾ ਆ ਅਸੀਂ 3-4 ਮਹੀਨੇ ਉੱਥੇ ਕਿਵੇਂ ਅਸੀਂ ਖੁਦ ਮੈਗੀਆਂ ਖਾ ਕੇ ਦਿਨ ਕੱਟੇ ਆ, ਚੌਲ ਬਣਾ ਕੇ ਦਿਨ ਕੱਟੇ ਆ। ਤੇ ਆ ਲਾਈਫ ਉਹਦੇ ਨਾਲੋਂ ਕਿਤੇ ਗੁਣਾ ਚੰਗੀ ਲੱਗਦੀ? ਬਹੁਤ ਵਧੀਆ, ਬਹੁਤ। ਤੁਸੀਂ ਕਹਿੰਦੇ ਹੋ ਜੀ? ਦੂਜੀ ਗੱਲ, ਅਸੀਂ ਜਿਹੜਾ ਵੀ ਵੀਰ ਇੱਥੇ ਆਉਂਦਾ ਅਸੀਂ ਫ੍ਰੀ ਸਿਖਾਉਣ ਦੇ ਕੰਮ ਉਹਨਾਂ ਨੂੰ। ਅਸੀਂ 2 ਮੁੰਡੇ ਟ੍ਰੇਨ ਕਰ ਚੁੱਕੇ ਆ। ਅੱਛਾ, ਚਲੋ ਜਿਹੜਾ ਮਰਜ਼ੀ ਵੀਰ ਆਵੇ ਅਸੀਂ ਫ੍ਰੀ ਸਿਖਾਵਾਂਗੇ। ਅਸੀਂ ਖੁਦ ਪੈਸੇ ਦਿੱਤੇ ਆ। ਮੈਂ ਲੁਧਿਆਣੇ 6 ਮਹੀਨੇ ਲਾਏ ਆ, ਮੈਂ 40,000 ਰੁਪਏ ਦਿੱਤਾ ਉੱਥੇ। ਤੇ ਕਾ ਤੁਸੀਂ ਹੁਣ ਫ੍ਰੀ ਸਿਖਾਉਣ ਦੇ 2 ਮੁੰਡੇ ਸਿੱਖਣ ਦੇ ਆਪਣੇ ਕੋਲ। ਇੱਕ ਮੁੰਡਾ ਸੁਖਮਨਪ੍ਰੀਤ ਸਿੰਘ, ਇੱਕ ਮੁੰਡਾ ਹੁਣ ਛੁੱਟੀ ਲੈ ਕੇ ਚਲ ਗਿਆ, ਉਹ ਹਲੇ 10ਵੀਂ ਚ ਪੜਦਾ। ਅੱਛਾ, ਉਹ ਵੀ ਕਹਿਣ ਦਾ ਭਾਵ ਵੀ ਇਹ ਨਹੀਂ ਵੀ ਆਪਣੀ ਕਿਰਤ ਕਰ ਲਈ ਤੇ ਬਾਕੀਆਂ ਦੇ ਪੈਰ ਵੱਢਣੇ ਨੇ ਦੂਜਿਆਂ ਦੇ। ਹਾਂਜੀ, ਜਿਹੜਾ ਮਰਜ਼ੀ ਵੀਰ ਆਵੇ ਅਸੀਂ ਫ੍ਰੀ ਸਿਖਾਈਏ। ਅੱਛਾ ਜੀ, ਫ੍ਰੀ ਸਿੱਖ ਰਹੇ ਹੋ ਕੰਮ? ਕਿੱਦਾਂ ਦਾ ਲੱਗਦਾ ਬਾਈ ਹੁਣ? ਬਹੁਤ ਵਧੀਆ ਲੱਗਦਾ। ਅੱਛਾ, ਆ ਜਿਹੜੀ ਤੁਸੀਂ ਹੁਣ ਸੇਵਾ ਲਾਈ ਹੈ ਹੜ੍ਹ ਪੀੜਤਾਂ ਦੇ ਲਈ, ਤੁਹਾਡੇ ਨਾਲ ਵੀ ਕੋਈ ਗੱਲਬਾਤ ਕੀਤੀ ਹੋਊ ਬਾਈ ਹੋਣੀ, ਕੀ ਲੱਗਦਾ ਸੀ ਵੀ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ? ਹਾਂਜੀ, ਗੱਲਬਾਤ ਕੀਤੀ ਸੀ, ਇਹਨਾਂ ਵੀਰਾਂ ਨੇ ਕਿਹਾ ਸੀ ਕਿ ਆਪਾਂ ਕਰੀਏ ਵੀ ਹੜ੍ਹ ਪੀੜਤਾਂ ਲਈ ਕੁਝ ਆਪਾਂ ਵੀ ਯੋਗਦਾਨ ਪਾਈਏ। ਪੰਜਾਬ ਦੇ ਇੰਨਾ ਮਤਲਬ ਹੜ੍ਹਾਂ ਨਾਲ ਪੀੜਤ ਲੋਕਾਂ ਦੀ ਮਦਦ ਕਰਨ ਲਈ ਲੋਕ ਦੂਰ ਦੂਰ ਆ ਰਹੇ ਆ, ਆਪਾਂ ਵੀ ਕੁਝ ਉਹਨਾਂ ਦਾ ਮਤਲਬ ਕਿ ਆਪਾਂ ਸੇਵਾ ਕਰੀਏ। ਇਸ ਕਰਕੇ ਵੀਰਾਂ ਨੇ ਕਿ ਪਹਿਲਾਂ ਤਾਂ 100% ਹੀ ਕਿਹਾ ਸੀ, ਬਾਅਦ ਵਿੱਚ ਥੋੜ੍ਹਾ ਜਿਹਾ ਸਲਾਹ ਕੀਤੀ ਉਸਤਾਦ ਨਾਲ, ਤਾਂ ਬਾਅਦ ਵਿੱਚ 50% ਕਰਕੇ ਉਹਨਾਂ ਨਾਲ ਸਹਿਯੋਗ ਕਰਨ ਦੀ ਸਲਾਹ ਕੀਤੀ ਇਹਨਾਂ ਨੇ। ਸਹੀ ਹੈ। ਹੁਣ ਖਰਚਾ ਬਾਈ ਨਿਕਲ ਜਾਂਦਾ ਜੇਕਰ ਆਪਾਂ 3-4, ਤੁਸੀਂ ਕਿਹਾ 5 ਮਹੀਨੇ ਤੋਂ ਲੱਗੇ ਹੋਏ ਹੋ ਮਿਹਨਤ ਕਰਨ, 5-6 ਮਹੀਨੇ ਤੋਂ, ਤਾਂ ਖਰਚਾ ਨਿਕਲ ਜਾਂਦਾ? ਹਾਂਜੀ, ਪਹਿਲਾਂ ਵਧੀਆ ਸੀ, ਪਹਿਲਾਂ ਵਧੀਆ ਸੀਗਾ, ਅਸੀਂ ਖਰਚਾ ਵਧੀਆ ਨਿਕਲਦਾ ਸੀਗਾ, ਬਚ ਵੀ ਜਾਂਦੇ ਸੀ। ਚਲੋ ਇਹਦੇ ਵਿੱਚ ਸਾਡੇ ਵਿੱਚ 35 ਤੋਂ 40% ਬਚਤ ਆ। ਮੰਨ ਕੇ 100 ਰੁਪਈਆ ਤੇ 35 ਤੋਂ 40 ਰੁਪਏ ਸਾਨੂੰ ਬਚਣਗੇ ਵਿੱਚੋਂ। ਅੱਛਾ ਜੀ, ਚਲੋ ਚੰਗੀ ਗੱਲ ਹੈ। ਤੁਸੀਂ ਜਿੰਨਾ ਵੀ ਕਰ ਰਹੇ ਹੋ, ਤੁਹਾਨੂੰ ਇੱਕ ਵਾਰ ਇਸ ਗੱਲ ਦੇ ਲਈ ਬਹੁਤ ਵਧਾਈ ਹੈ ਕਿ ਤੁਸੀਂ ਇਹ ਸੰਘਰਸ਼ ਦੇ ਵਿੱਚ ਪੰਜਾਬ ਦਾ ਸਾਥ ਦੇ ਰਹੇ ਹੋ, ਪੰਜਾਬੀ ਹੋਣ ਦੇ ਨਾਤੇ ਨਾਲ ਖੜ ਰਹੇ ਹੋ। ਜੇ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਪੰਜਾਬੀਆਂ ਨੂੰ ਤਾਂ ਜ਼ਰੂਰ ਦੇ ਦਿਓ। ਪੰਜਾਬੀਆਂ ਨੂੰ ਇਹੀ ਹੈ ਵੀ ਜਿੱਥੇ ਹੁਣ ਹੜ੍ਹ ਆਏ ਆ, ਸਾਰਿਆਂ ਦੇ ਫਸਲਾਂ ਤਬਾਹ ਹੋ ਗਈਆਂ ਵਾ, ਵੀ ਸਾਰੇ ਨਾਲ ਰਲ ਮਿਲ ਕੇ ਆਪਦਾ ਯੋਗਦਾਨ ਪਾਓ। ਜਿੰਨੇ ਜੋਗੇ ਹੈਗੇ ਹੁਣ ਅਸੀਂ ਵੀ ਪਾਇਆ, ਜਿੰਨੇ ਜੋਗੇ ਕੋਈ ਹੈਗਾ ਸੇਵਾ ਕਰੋ। ਕੋਈ ਤੇਲ ਦੀ ਸੇਵਾ, ਜਿਹਦੇ ਹੁਣ ਸਾਡੇ ਮੰਨ ਕੇ ਚਲੋ ਦਰਿਆ ਦੇ ਨਾਲ ਪੈਲੀ ਆਪਣੀ, ਹਨਾ, ਸਾਡੇ ਹੁਣ ਕੋਈ ਪਤਾ ਨਹੀਂ ਵੀ ਰੇਤਾ ਨਾ ਭਰ ਜਾਣ, 5-5 ਫੁੱਟ ਰੇਤਾ ਚੜ੍ਹ ਜੇ,
ਉਸ ਤੋਂ ਬਾਅਦ ਚਾਹੋ ਕੋਈ ਟਰੈਕਟਰ ਲਿਆਵੇ, ਕੋਈ ਡੀਜ਼ਲ ਦੀ ਕੋਈ ਸੇਵਾ, ਇਦਾਂ ਕੋਈ ਸੇਵਾ ਕਰੇ। ਹੁਣ ਕਈਆਂ ਦੇ ਸਾਡੇ ਇਹ ਨਾ ਹੋਵੇ ਕੱਲੀ ਰਸ ਦੇ ਹੀ ਲਈ ਆ ਉਹ ਤੇ ਬਾਅਦ ਚੋਂ ਕੋਈ ਆਵੇ ਨਾ। ਉਹਦੀ ਰਾਸ਼ਨ ਦੀ ਕੋਈ ਲੋੜ ਨਹੀਂ ਹੈਗੀ। ਰਾਸ਼ਨ ਤੇ ਲੋਕੀ ਘਰ ਭੰਡਾ ਆ, ਤੁਹਾਨੂੰ ਜਾ ਕੇ ਵਿਖਾ ਦਿੰਦੇ ਆ। ਰਾਸ਼ਨ ਦੇ ਲੋਕੀ ਬਾਹ ਘਰ ਹੀ ਭਰੀ ਜਾਂਦੇ ਆ, ਰਾਸ਼ਨ ਦੀ ਲੋੜ। ਡੰਗਰਾਂ ਦਾ ਥੋੜਾ ਜਿਹਾ ਔਖਾ ਹੋ ਜਾਂਦਾ। ਉਸ ਤੋਂ ਬਾਅਦ ਜਦੋਂ ਪਾਣੀ ਲੱਥਾ ਤੇ ਪੈਲੀਆਂ ਦਾ ਔਖਾ ਹੋਊਗਾ ਵੀ ਜਦੋਂ ਪੈਲੀਆਂ ਪੱਧਰੀਆਂ ਕਰਨੀਆਂ ਪੈਣੀਆਂ ਵਾ। ਸਾਨੂੰ ਤੇ ਇਹ ਵੀ ਨਹੀਂ ਆਸ ਵੀ ਕਣਕ ਬੀਜ ਹੋਊਗੀ ਕਿ ਬੀਜਾਂਗੇ ਕਿੱਦਾਂ, ਪਤਾ ਹੀ ਕੋਈ ਨਹੀਂ। ਠੀਕ ਹੈ, ਤੁਸੀਂ ਕੋਈ ਸੁਨੇਹਾ ਬਾਈ? ਸੁਨੇਹਾ ਵੀਰ ਜੀ ਇਦਾਂ ਆ ਕਿ ਚਲੋ ਪੰਜਾਬ ਦੇ ਨਾਲ ਪੰਜਾਬ ਨੂੰ ਖੜਨਾ ਚਾਹੀਦਾ, ਦੂਜੀਆਂ ਸਟੇਟਾਂ ਨੂੰ ਵੀ ਚਾਹੀਦਾ ਕਿ ਆਣ ਕੇ ਇਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨ। ਜਿੱਥੇ ਪੰਜਾਬ ਦੇ ਲੋਕੀ ਇੰਨੇ ਸੇਵਾ ਕਰ ਰਹੇ ਆ ਨਾ, ਸਰਕਾਰ ਤੋਂ ਮੰਗਣ ਦੀ ਲੋੜ ਹੀ ਨਾ ਪਵੇ ਸਾਨੂੰ। ਠੀਕ ਹੈ ਨਾ, ਕਿਉਂਕਿ ਸਰਕਾਰ ਆਪਾਂ ਨੂੰ ਪਤਾ ਹੈ ਕਿ ਸਾਰੇ ਆਪਦੀ ਵਗਦੀ ਗੰਗਾ 'ਚ ਹੱਥ ਧੋ ਰਹੇ ਆ। ਤੇ ਹੁਣ ਆਪਾਂ ਨੂੰ ਇਹ ਚਾਹੀਦਾ ਹੈ ਕਿ ਆਪਾਂ ਸਾਰੇ ਰਲ ਕੇ ਖੜੀਏ। ਅੱਜ ਸੇਵਾ ਕਰ ਰਹੇ ਆ, ਹੋਰ 5-4 ਦਿਨ ਨੂੰ ਪਾਣੀ ਜਦੋਂ ਜਮਾ ਲੈ ਜਾਊਗਾ ਨਾ, ਉਦੋਂ ਫਿਰ ਆਪਾਂ ਦੁਬਾਰਾ ਸੇਵਾ ਕਰੀਏ ਕਿ ਉੱਥੇ ਜੋ ਪੈੜੀਆਂ ਉਹ ਪੱਧਰ, ਹਾਂਜੀ ਉਸ ਟਾਈਮ ਤੇ ਆਪਾਂ ਪੰਜਾਬ ਨੂੰ ਪੰਜਾਬ ਨਾਲ ਸਾਂਭੀਏ। ਹੁਣ ਵੇਖੋ ਬਹੁਤ ਸੰਗਤ ਆਉਣ ਡਈ, ਜਦੋਂ ਪਾਣੀ ਲੱਥ ਗਿਆ ਨਾ ਉਦੋਂ ਕਿਸੇ ਨੇ ਨਹੀਂ ਆਉਣਾ, ਲੋੜ ਉਦੋਂ ਪੈਣੀ ਜ਼ਿਆਦੀ। ਤੁਸੀਂ ਫਿਰ ਕਦੋਂ ਤੱਕ ਜਾਰੀ ਰੱਖੋਗੇ ਸੇਵਾ? ਅਸੀਂ ਮੁੱਢ ਤੱਕ ਹੀ ਬਸ, ਜਦੋਂ ਤੱਕ ਜਿੰਨਾ ਤੱਕ ਸੇਵਾ ਕੋਈ ਆਉਂਦਾ ਰਹੂਗਾ ਬਾ ਉਹਨਾਂ ਟਾਈਮ ਭਾਵੇਂ 5 ਮਹੀਨੇ ਲੱਗ ਜਾਣ, ਭਾਵੇਂ ਸਾਲ ਲੱਗ ਜੇ, ਕੋਈ ਚੱਕਰ ਹੀ ਨਹੀਂ, ਪਰਵਾਹ ਹੀ ਕੋਈ ਨਹੀਂ। ਚੜ੍ਹਦੀ ਕਲਾ ਮੈਂ। ਹਾਂਜੀ, ਕਿਰਪਾ ਬਾਬਾ ਜੀ ਦੀ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪੁਰਾਣਾ ਮਖੂ ਦੇ ਵਿੱਚ ਖੜੇ ਆ। ਇਧਰੋਂ ਜਲੰਧਰ ਰੋਡ ਹੈ। ਬਾਈ ਹੁਣਾਂ ਦੀ ਕਾਟ ਦਾ ਨਾਮ ਹੈ ਦਾ ਹੰਗਰੀ ਕਾਟ। ਜੇਕਰ ਇਸ ਜਗ੍ਹਾ ਤੇ ਆਉਂਦੇ ਹੋ ਤਾਂ ਇਹਨਾਂ ਵੀਰਾਂ ਦਾ ਹੌਸਲਾ ਜ਼ਰੂਰ ਵਧਾਇਓ। ਜਦੋਂ ਭਲੇ ਵੇਲਿਆਂ ਚ ਆਉਂਗੇ ਉਸ ਸਮੇਂ ਵੀ ਆਪਣੇ ਇਹਨਾਂ ਭਰਾਵਾਂ ਦੇ ਕੋਲ ਜ਼ਰੂਰ ਰੁਕਿਓ, ਕਿਉਂਕਿ ਉਹ ਵੀਰ ਨੇ ਜਿਹੜੇ ਮਦਦ ਕਰਨ ਦੇ ਲਈ ਹਰ ਸੰਭਵ ਯਤਨ ਕਰ ਰਹੇ ਨੇ। ਪੰਜਾਬ ਦੇ ਨਾਲ ਜਿਸ ਤਰੀਕੇ ਖੜ ਸਕਦੇ ਨੇ ਖੜ ਰਹੇ ਨੇ। ਜੁੜੇ ਰਹੋ ਪੰਜਾਬੀ ਰੇਡੀਓ, ਪੰਜਾਬੀ ਟੀਵੀ USA ਦੇ ਨਾਲ। ਧੰਨਵਾਦ। ਸਤਿ ਸ਼੍ਰੀ ਅਕਾਲ।